ਨਿਊਜ਼ੀਲੈਂਡ ਤੋਂ ਬਾਅਦ ਹੁਣ ਆਸਟ੍ਰੇਲੀਆ ਯੂਕਰੇਨੀ ਸ਼ਰਨਾਰਥੀਆਂ ਨੂੰ ਅਸਥਾਈ ਵੀਜ਼ਾ ਜਾਰੀ ਕਰੇਗੀ, ਜਿਸ ਨਾਲ ਉਹਨਾਂ ਨੂੰ ਦੇਸ਼ ਵਿੱਚ 3 ਸਾਲਾਂ ਲਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਆਸਟ੍ਰੇਲੀਆ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੂਸ ਦੇ ਫੌਜੀ ਹਮਲੇ ਤੋਂ ਭੱਜਣ ਲਈ ਮਜਬੂਰ ਹੋਏ ਯੂਕਰੇਨੀਅਨ ਦੀ ਮਦਦ ਲਈ ਅਸੀਂ ਆਸਟ੍ਰੇਲੀਆ ਵਿੱਚ ਆਉਣ ਵਾਲੇ ਯੂਕਰੇਨੀਅਨ ਲੋਕਾਂ ਨੂੰ ਇੱਕ ਅਸਥਾਈ ਮਾਨਵਤਾਵਾਦੀ ਵੀਜ਼ਾ ਵੀ ਉਪਲਬਧ ਕਰਵਾਵਾਂਗੇ। ਆਸਟ੍ਰੇਲੀਆ ਸਰਕਾਰ ਮੁਤਾਬਕ ਇਹ ਵੀਜ਼ਾ 3 ਸਾਲਾਂ ਲਈ ਵੈਧ ਹੋਵੇਗਾ ਅਤੇ ਲੋਕਾਂ ਨੂੰ ਕੰਮ, ਅਧਿਐਨ ਕਰਨ ਅਤੇ ਮੈਡੀਕੇਅਰ ਤੱਕ ਪਹੁੰਚ ਕਰਨ ਦੀ ਇਜਾਜ਼ਤ ਹੋਵੇਗੀ। ਆਸਟ੍ਰੇਲੀਆਈ ਸਰਕਾਰ ਦੇ ਅਨੁਸਾਰ ਦੇਸ਼ ਨੇ ਰੂਸ ਦੀ ਫੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨੀਆਂ ਨੂੰ ਲਗਭਗ 4500 ਵੀਜ਼ੇ ਜਾਰੀ ਕੀਤੇ ਨੇ। ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਇਹਨਾਂ ਵੀਜ਼ਾ ਵਾਲੇ 600 ਤੋਂ ਵੱਧ ਯੂਕਰੇਨੀਅਨ ਦੇਸ਼ ਜਾ ਚੁੱਕੇ ਨੇ ਅਤੇ ਹੋਰ ਵੀ ਹਰ ਰੋਜ਼ ਆ ਰਹੇ ਨੇ। ਸਰਕਾਰ ਮੁਤਾਬਕ ਯੂਕਰੇਨ ਆਸਟ੍ਰੇਲੀਅਨ ਭਾਈਚਾਰੇ ਨਾਲ ਕੰਮ ਕਰਨਾ ਜਾਰੀ ਰੱਖੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯੂਕਰੇਨ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਰਹਿਣ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਜਾਵੇ। ਆਸਟ੍ਰੇਲੀਆ ਸਰਕਾਰ ਨੇ ਯੂਕਰੇਨੀ ਸ਼ਰਨਾਰਥੀਆਂ ਦੀ ਮਦਦ ਲਈ ਸਥਾਨਕ ਭਾਈਚਾਰਕ ਸਮੂਹਾਂ ਨੂੰ $4.5 ਲੱਖ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ। 24 ਫਰਵਰੀ ਦੇ ਸ਼ੁਰੂਆਤੀ ਘੰਟਿਆਂ ਵਿੱਚ ਰੂਸ ਨੇ ਯੂਕਰੇਨ ਵਿੱਚ ਇੱਕ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ, ਜਦੋਂ ਡੋਨੇਸਟਿਕ ਅਤੇ ਲੁਹਾਨਸਕ ਪੀਪਲਸ ਰਿਪਬਲਿਕ DPR ਅਤੇ LPR ਦੁਆਰਾ ਕੀ ਬਲਾਂ ਦੇ ਵਿਰੁੱਧ ਆਪਣਾ ਬਚਾਅ ਕਰਨ ਦੀ ਮਦਦ ਦੀ ਅਪੀਲ ਕੀਤੀ। ਰੂਸ ਨੇ ਕਿਹਾ ਹੈ ਕਿ ਇਸ ਦੀ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਯੂਕਰੇਨ ਨੂੰ ਸੈਨਿਕੀਕਰਨ ਅਤੇ ਬੇਨਾਮੀ ਕਰਨਾ ਹੈ ਅਤੇ ਸਿਰਫ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਾਗਰਿਕ ਆਬਾਦੀ ਖਤਰੇ ਵਿੱਚ ਨਹੀਂ ਹੈ। ਮਾਸਕੋ ਨੇ ਬਾਰ-ਬਾਰ ਜ਼ੋਰ ਦਿੱਤਾ ਹੈ ਕਿ ਉਸ ਦੀ ਯੂਕਰੇਨ ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅਨੁਸਾਰ ਟੀਚਾ ਡੋਨਬਾਸ ਦੇ ਲੋਕਾਂ ਦੀ ਰੱਖਿਆ ਕਰਨਾ ਹੈ, ਜਿਨ੍ਹਾਂ ਨੂੰ 8 ਸਾਲਾਂ ਤੋਂ ਕੀਵ ਸ਼ਾਸਨ ਦੁਆਰਾ ਦੁਰਵਿਵਹਾਰ, ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ ਹੈ। ਰੂਸੀ ਰਾਸ਼ਟਰੀ ਰੱਖਿਆ ਨਿਯੰਤਰਣ ਕੇਂਦਰ ਦੇ ਮੁਖੀ ਮਿਖਾਇਲ ਮਿਜ਼ਨਸੇਵ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ 2.7 ਮਿਲੀਅਨ ਤੋਂ ਵੱਧ ਲੋਕ ਨੇ ਜੋ ਰੂਸ ਨੂੰ ਛੱਡਣਾ ਚਾਹੁੰਦੇ ਨੇ।